मोटरसाइकिल 1 लीटर वे 65 ਤੋਂ 70 ਕਿਲੋਮੀਟਰ ਸਫ਼ਰ ਕਰਦੀ ਆਈ। ਅਚਾਨਕ ਉਹਦੀ ਐਵਰੇਜ ਖਰਾਬ ਹੋ ਗਈ ਤੇ 45-46 ਤੇ ਆ ਗਈ। 2-3 ਮਕੈਨਿਕਸ ਨੂੰ ਵਿਖਾਇਆ ਲੇਕਿਨ ਮਾਮਲਾ ਕਾਬੂ ਵਿੱਚ ਨਾ ਆਇਆ। ਆਖਰ ਇੱਕ ਮਕੈਨਿਕ ਆਪਣੀ ਬੇਬਸੀ ਦਾ ਇਤਰਾਫ ਕਰਦਿਆਂ ਸੀਨੀਅਰ ਮੋਸਟ ਦੀ ਤਰਫ ਰੈਫਰ ਕਰ ਦਿੱਤਾ। ਚੁਨਾਚੇ ਮੈਂ ਬਾਈਕ ਲੈ ਕੇ ਉੱਥੇ ਪਹੁੰਚ ਗਿਆ। ਹੁਣ ਸਾਰੀ ਗੱਲ ਦੱਸੀ ਤੇ ਉਹਨੇ ਛੋਟੇ ਨੂੰ ਆਵਾਜ਼ ਦਿੱਤੀ। ਛੋਟਾ ਪੇਚਕਸ ਲੈ ਕੇ ਆ। ਉਹਨੇ ਕਾਰਬੂਰੇਟਰ ਖੋਲਿਆ, ਉਹਦੇ ਵਿੱਚੋਂ ਇੱਕ ਪੇਚ ਕੱਢਿਆ, ਛੋਟੇ ਨੂੰ ਦਿੱਤਾ। ਉਹਨੂੰ ਆਖਿਆ ਇਹਨੂੰ ਬਫ ਲਾ ਕੇ ਲਿਆ। ਛੋਟਾ 1 ਮਿੰਟ ਵਿੱਚ ਹੀ ਬਫ ਲਾ ਕੇ ਲੈ ਆਇਆ। ਮਕੈਨਿਕ ਨੇ ਪੇਚ ਉਸ ਦੀ ਜਗ੍ਹਾ ਤੇ ਲਾ ਦਿੱਤਾ ਤੇ ਆਖਿਆ ਜਾਓ, ਇਨਸ਼ਾਅੱਲਾ ਮਸਲਾ ਹੱਲ ਹੋ ਜਾਏਗਾ। ਚੰਦ ਦਿਨ ਬਾਅਦ ਨੋਟ ਕੀਤਾ ਤੇ ਬਾਈਕ ਦੁਬਾਰਾ 70 ਕਿਲੋਮੀਟਰ ਤੇ ਆ ਗਈ ਆਈ। ਮੈਂ ਸ਼ੁਕਰੀਆ ਅਦਾ ਕਰਨ ਵਾਪਸ ਗਿਆ ਤੇ ਤਜੱਸਸ ਦੇ ਮਾਰੇ ਪੁੱਛ ਲਿਆ, ਉਸਤਾਦ ਜੀ ਮਸਲਾ ਕੀ ਆਈ? ਉਸਤਾਦ ਬੋਲਿਆ ਕਾਰਬਨ ਆ ਗਿਆ। ਮੈਂ ਕਿਹਾ ਕਾਰਬਨ ਨਾਲ ਇਤਨਾ ਵੱਡਾ ਅਸਰ? ਹਾਂਜੀ ਕਾਰਬਨ। ਅਕਸਰ ਸਾਡੇ ਦਿਲਾਂ ਤੇ ਵੀ ਕਾਰਬਨ ਜੰਮ ਜਾਂਦਾ ਹੈ, ਜਿਸ ਤੋਂ ਸਾਡਾ ਦਿਲ ਕਿਸੇ ਵੀ ਨੇਕੀ ਦੀ ਤਰਫ ਮਾਇਲ ਨਹੀਂ ਹੁੰਦਾ। ਇਸ ਕਾਰਬਨ ਨੂੰ ਦੂਰ ਕਰਨੇ ਵਾਸਤੇ ਇਸਲਾਮ ਨੇ ਬੜਾ ਅੱਛਾ ਨੁਸਖਾ ਦੇ ਦਿੱਤਾ ਹੈ। ਅੱਲਾਹ ਤਾਲਾ ਦਾ ਜ਼ਿਕਰ, ਅਸਤਗਫਾਰ ਦੀ ਕਸਰਤ, ਨਮਾਜ਼ ਦੀ ਪਾਬੰਦੀ ਤੇ ਕੁਰਾਨ ਮਜੀਦ ਦੀ ਤਿਲਾਵਤ ਮਾ ਤਰਜਮਾ। ਅੱਲਾਹ ਪਾਕ ਸਾਡੇ ਦਿਲਾਂ ਨੂੰ ਇਸ ਕਾਰਬਨ ਤੋਂ ਮਹਿਫੂਜ਼ ਰੱਖੇ। ਹੱਸਦੇ ਰਹੋ, ਵਸਦੇ ਰਹੋ, ਚੰਗੀਆਂ ਗੱਲਾਂ ਦੱਸਦੇ ਰਹੋ। ਰੱਬ ਰਾਖਾ।